ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सच्चो सच विच बहुत शुक्रिया जी। डॉक्टर साहब आज 17 मार्च 2021 4 चेत नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਸਟ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਦੇ ਪਹਿਲੇ ਸੈਗਮੈਂਟ ਦੇ ਵਿੱਚ ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਸਾਨ ਅੰਦੋਲਨ ਬਾਰੇ। ਵਿਊਅਰਸ ਭਾਵੇਂ ਕਿਸਾਨ ਅੰਦੋਲਨ ਨੂੰ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਸਪੋਰਟ ਹੈ ਉਹ ਮਿਲ ਰਹੀ ਹੈ, ਪਰ ਮੋਦੀ ਸਰਕਾਰ 26 ਜਨਵਰੀ ਵਾਂਗ ਕੋਈ ਹੋਰ ਘਟੀਆ ਡਰਾਮਾ ਵੀ ਕਰ ਸਕਦੀ ਹੈ। ਸੋ ਅਮਰੀਕਾ ਦੀ ਇੰਡੀਆਨਾ ਸਟੇਟ ਦੇ ਸੈਨੇਟਰ ਮਾਈਕ ਬਰਾਊਨ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਟਵੀਟ ਕੀਤਾ ਗਿਆ। ਹਿੰਦੂ ਤਵੀਆਂ ਨੇ ਇਸ ਟਵੀਟ ਦੇ ਜਵਾਬ ਵਿੱਚ ਨਫ਼ਰਤ ਭਰੇ ਜਿਹੜੇ ਟਵੀਟ ਸ਼ੁਰੂ ਕੀਤੇ, ਸੋ ਜਿਨ੍ਹਾਂ ਦਾ ਕਿਸਾਨ ਪੱਖੀਆਂ ਨੇ ਮੂੰਹ ਤੋੜ ਜਵਾਬ ਜਿਹੜਾ ਉਹ ਦਿੱਤਾ। ਸੋ ਸਾਡੇ ਵੀਰ ਭੈਣਾਂ ਨੂੰ ਚਾਹੀਦਾ ਹੈ ਕਿ ਉਹ ਸੋਸ਼ਲ ਮੀਡੀਆ ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਐਕਟਿਵ ਹੋਣ ਅਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੱਕਣ ਵਾਲਿਆਂ ਦੀ ਹਮਾਇਤ ਕਰਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਇਸ ਵੇਲੇ ਇੱਕ ਗੱਲ ਤਾਂ ਜ਼ਾਹਰ ਹੈ ਕਿ ਭਾਰਤ ਦਾ ਫਾਸ਼ੀਵਾਦੀ ਸਿਸਟਮ ਜਗ ਜ਼ਾਹਰ ਹੋਇਆ। ਬਿਲਕੁਲ ਅੱਜ ਹੀ ਨਿਊ ਜਰਸੀ ਇੱਕ ਪ੍ਰੋਮੀਨੈਂਟ ਪਾਕਿਸਤਾਨੀ ਥਿੰਕਰ ਨਾਲ ਗੱਲਬਾਤ ਹੋ ਰਹੀ ਸੀ। ਉਹ ਵੀ ਕਹਿਣ ਲੱਗਿਆ ਕਿ ਜੀ ਜਿੰਨੀ ਮਿੱਟੀ ਪਲੀਤ ਇਹਨਾਂ 4-5 ਮਹੀਨਿਆਂ 'ਚ ਹੋਈ ਹੈ, ਉਸ ਤੋਂ ਪਹਿਲਾਂ ਭਾਵੇਂ ਲੌਬਿੰਗ ਫਰਮਸ ਵੀ ਹਾਇਰ ਕੀਤੀਆਂ ਹੁੰਦੀਆਂ ਸੀ, ਲੇਕਿਨ ਇਹ ਆਪਣਾ ਝੂਠ ਵੇਚੀ ਜਾਂਦੇ ਸੀ ਔਰ ਕਿਸਾਨਾਂ ਨੇ ਔਰ ਸਿੱਖਾਂ ਨੇ ਖਾਸ ਤੌਰ 'ਤੇ ਦੁਨੀਆ ਭਰ 'ਚ ਇਹਨਾਂ ਨੂੰ ਅਨਮਾਸਕ ਕਰ ਦਿੱਤੇ। ਔਰ ਵਿਦਨ ਭਾਰਤ ਵੀ ਅਸੀਂ ਦੇਖਦੇ ਹਾਂ, ਬੇਸ਼ੱਕ ਇਸ ਵੇਲੇ ਕਿਸਾਨ ਮੋਰਚੇ ਦੇ ਹਵਾਲੇ ਨਾਲ ਸਿੱਖ ਚਿਹਰੇ ਨੇ ਜਾਂ ਵੈਸਟਰਨ ਯੂਪੀ ਜਾਂ ਹੁਣ ਰਾਜਸਥਾਨ ਜਿਵੇਂ ਗੰਗਾ ਨਗਰ ਦੇ ਵਿੱਚ ਮਹਾਂ ਪੰਚਾਇਤ ਹੋਈ ਹੈ, ਜਾਟ ਚਿਹਰੇ ਵੀ ਤੁਹਾਨੂੰ ਨਜ਼ਰ ਆਉਂਦੇ ਨੇ। ਲੇਕਿਨ ਇਸ ਵੇਲੇ ਭਾਰਤ ਦੇ ਵਿੱਚ ਬਹੁਤ ਵੱਡਾ ਵਰਗ, ਜਿਸ ਨੂੰ ਦਲਿਤ ਵਰਗ ਕਿਹਾ ਜਾਂਦਾ ਹੈ, ਦਲਿਤ ਦਾ ਮਤਲਬ ਕੋਈ ਇਹ ਜ਼ਾਤ ਨਹੀਂ ਹੈ, ਦਲਿਆ ਹੋਇਆ ਓਪਰੈਸਡ ਸੁਪਰੈਸਡ ਲੋਕ, ਜਿਨ੍ਹਾਂ ਦੇ ਵਿੱਚ ਜਿਹੜੇ ਨੇ ਜੇ ਕਨਸਟੀਟਿਊਸ਼ਨਲ ਲੈਂਗੁਏਜ ਕਹਿਣੀ ਹੋਏ ਉਹਨਾਂ ਦੀ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਬੈਕਵਰਡ ਕਲਾਸ, OBC ਹੈ। ਪਰ ਮੁੱਖ ਤੌਰ 'ਤੇ ਮੈਂ ਕਹਾਂਗਾ ਓਪਰੈਸਡ, ਰਿਪਰੈਸਡ, ਸੁਪਰੈਸਡ, ਜਿਹੜੇ ਸਦੀਆਂ ਤੋਂ ਰਾਦਰ ਮਿਲੇਨੀਅਮਸ ਤੋਂ 3500 ਸਾਲ ਤੋਂ, ਸੋ ਉਹਨਾਂ ਨੂੰ ਵੀ ਹੌਸਲਾ ਮਿਲ ਰਿਹਾ। ਔਰ ਬੇਸ਼ੱਕ ਸਿੱਖੀ ਵੱਲ ਜਿਹੜਾ ਰੁਝਾਨ ਹੈ ਜਾਂ ਸਿੱਖ ਧਰਮ ਕਿਵੇਂ ਇਹੀ ਇੱਕ ਸਾਲਵੇਸ਼ਨ ਹੈ, ਇਹਨਾਂ ਦਾ ਜਵਾਬ ਦੇਣ ਲਈ, ਬ੍ਰਾਹਮਣਵਾਦ ਦਾ ਮੂੰਹ ਭੰਨਣ ਦੇ ਲਈ ਇਸ ਕਿਸਮ ਦੀਆਂ ਅਸੀਂ ਉਦਾਹਰਨਾਂ ਵੀ ਦੇਖੀਆਂ ਨੇ ਕਿ ਕੁਛ ਹਰਿਆਣੇ 'ਚੋਂ, ਕੁਛ ਯੂਪੀ 'ਚੋਂ, ਜਿਨ੍ਹਾਂ ਨੇ ਪਿਛਲੇ ਦਿਨਾਂ 'ਚ ਸਿੱਖ ਧਰਮ ਜਿਹੜਾ ਹੈ ਉਹ ਧਾਰਨ ਕੀਤਾ ਹੈ, ਅਡੋਪਟ ਕੀਤਾ ਹੈ। ਲੇਕਿਨ ਗਰਾਊਂਡ ਲੈਵਲ ਦੇ ਉੱਤੇ ਵੀ ਦਲਿਤ ਮੀਡੀਆ ਚੈਨਲਸ ਦੇ ਵਿੱਚ ਵੀ ਜਿਹੜੀ ਹੈ ਇਹ ਬ੍ਰਾਹਮਣਵਾਦ ਦੀ ਗੱਲ ਬੜੀ ਖੁੱਲ੍ਹ ਕੇ ਹੁੰਦੀ ਹੈ। ਰਾਦਰ ਉਹ ਤਾਂ ਜ਼ਿਆਦਾ ਸਿੱਧੇ ਵਿਕਟਮ ਨੇ, ਅਸੀਂ ਤਾਂ 5.5 ਸਦੀਆਂ ਤੋਂ ਹੈ, ਉਹ ਤਾਂ 3500 ਸਾਲ ਤੋਂ ਨੇ। ਔਰ ਕੱਲ੍ਹ ਲਗਭਗ 1 ਘੰਟੇ ਦੇ ਕਰੀਬ 10:30 ਤੋਂ 11:30 ਇੱਕ ਟੀਵੀ ਚੈਨਲ ਜਿਹੜਾ ਜ਼ਾਹਰ ਹੈ ਅੱਜ ਕੱਲ੍ਹ ਔਨ ਦਾ ਨੈਟ ਜ਼ੂਮ ਰਾਹੀਂ ਹੈ, ਵੌਇਸ ਆਫ ਮਾਨਵਤਾ ਨਿਊਜ਼ ਚੈਨਲ, ਜਿਸ ਨੂੰ ਸਾਡੇ ਵੀਰ ਮੇਘਰਾਜ ਸਿੰਘ ਇੱਥੋਂ ਹੈਂਡਲ ਕਰਦੇ ਨੇ ਔਰ ਉਹਨਾਂ ਦੇ ਨਾਲ
ਇੱਕ ਐਡਵੋਕੇਟ ਉੱਥੋਂ ਔਰ ਇੱਕ ਹੋਰ ਸੱਜਣ ਨਿਊਯਾਰਕ ਤੋਂ ਸਨ। ਉਹਨਾਂ ਨੇ ਹਿੰਦੀ ਦੇ ਵਿੱਚ, ਕਿਉਂਕਿ ਉਹਨਾਂ ਦਾ ਮਕਸਦ ਇਹ ਹੈ ਕਿ ਵੱਡੀ ਮੈਜੋਰਿਟੀ ਜਿਹੜੀ ਹਿੰਦੀ ਸਪੀਕਿੰਗ, ਹਿੰਦੀ ਅੰਡਰਸਟੈਂਡਿੰਗ ਕਰਾਊਡ ਹੈ, ਉਹਨਾਂ ਤੱਕ ਮੈਸੇਜ ਜਾਏ ਕਿ ब्राह्मणवाद की है। और उन्होंने कल टॉपिक भी यही रखा सी कि ब्राह्मणों की गुलामी से भारत कैसे होगा आज़ाद। बिल्कुल। और इस दे उत्ते मेरे नाल उन्होंने गुफ्तगू की और असी समझते हैं। और मैं कल भी ये गल कही, मैं कहा जी मेरी तो ये स्टेटमेंट पिछलियां 4 दहाइयां तो लगातारता दे नाल है, क्योंकि सिक्खी दियां फाउंडेशनस, गुरु नानक साहिब दा ये पैगाम कि नीचा अंदर नीच जात, नीची हूँ अत नीच, नानक तिन कै संग साथ, वड्यां स्यों क्या रीस, जिथे नीच संभालियन किथे नदर तेरी बख्शीश। जे इनू ये कहना होए कि सिक्स ऑफ द दलित्स, बाई द दलित्स, फॉर द दलित्स। और असी हमेशा ही समझते हैं कि ब्राह्मणवाद ਨੂੰ ਪਛਾੜਨ ਦੇ ਲਈ, ਇਹਨੂੰ ਚਿੱਤ ਕਰਨ ਲਈ, ਇਹਦਾ ਘੋਗਾ ਚਿੱਤ ਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ, ਕਿਉਂਕਿ ਇਹ ਇੱਕ ਇਨਸਾਨੀਅਤ ਦੀ ਦੁਸ਼ਮਣ ਆਈਡੀਓਲੋਜੀ ਹੈ। ਔਰ ਬੇਸ਼ੱਕ ਅਪਰੋਚ ਹਰ ਇੱਕ ਦੀ ਵੱਖਰੀ ਹੋਏਗੀ। ਹੋ ਸਕਦਾ ਹੈ ਜਿਹੜੀਆਂ ਉਹਨਾਂ ਦੀਆਂ ਜਥੇਬੰਦੀਆਂ ਉਹ ਭਾਰਤੀ ਸੰਵਿਧਾਨ ਦੇ ਦਾਇਰੇ ਜਾਂ ਘੇਰੇ 'ਚ ਹੀ ਰਹਿਣਾ ਚਾਹੁੰਦੀਆਂ ਨੇ, ਕੋਈ ਹਰਜ਼ ਨਹੀਂ ਹੈ। ਜਦੋਂ ਤੱਕ ਇਸ ਗੱਲ ਦੀ ਸਮਝ ਹੈ ਕਿ ਬ੍ਰਾਹਮਣਵਾਦ ਸਾਰੇ ਪੁਆੜੇ ਦੀ ਜੜ ਹੈ ਔਰ ਇਨਸਾਨੀਅਤ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਸਾਡੀ ਆਪਣੀ ਮੰਜ਼ਿਲ ਹੈ। ਅਸੀਂ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਨੂੰ ਹੀ ਅਲਟੀਮੇਟ ਸੋਲੂਸ਼ਨ ਸਮਝਦੇ ਹਾਂ। ਪਰ ਇਸ ਲੜਾਈ ਦੇ ਅੱਡ-ਅੱਡ ਪੜਾਵਾਂ ਦੇ ਵਿੱਚ ਸਾਨੂੰ ਅੱਡ-ਅੱਡ ਤਾਕਤਾਂ ਨੂੰ ਨਾਲ ਲੈ ਕੇ ਤੁਰਨ ਦੀ ਲੋੜ ਹੈ। ਔਰ ਅਸੀਂ ਸਮਝਦੇ ਹਾਂ ਕਿ ਇਹ ਇਸ ਵੇਲੇ ਜਿੱਥੇ ਭਾਰਤ ਦੇ ਨਕਸ਼ੇ 'ਚ ਕੈਦ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ, ਜਿਨ੍ਹਾਂ ਦੇ ਨੁਮਾਇੰਦੇ ਵੀ ਜਿਹੜੀਆਂ ਨੇ ਉਹ ਸਿੱਖ ਸਟੇਜਾਂ 'ਤੇ, ਕਿਸਾਨ ਸਟੇਜਾਂ 'ਤੇ ਆਏ ਨੇ, ਸਾਡੇ ਕਸ਼ਮੀਰੀ ਭੈਣ ਭਰਾ ਜਿਹੜੇ ਸਮਝਦੇ ਨੇ ਕਿ ਭਾਈ ਸਿੱਖਾਂ ਨੇ ਚੈਲੰਜ ਕੀਤਾ ਅੱਗੇ ਹੋ ਕੇ ਔਰ ਸਾਡਾ ਇਹ ਟੁਗੈਦਰਨੈਸ ਦਾ ਸੰਘਰਸ਼ ਹੋਏਗਾ। ਅਸੀਂ ਸਮਝਦੇ ਹਾਂ ਕਿ ਇਸ ਲੜਾਈ ਨੂੰ ਵਾਈਡਨ ਕੀਤਾ ਜਾਣਾ ਚਾਹੀਦਾ ਹੈ। ਔਰ ਇਕੱਲਾ ਇਹੀ ਨਹੀਂ, ਕਿਉਂਕਿ ਹੁਣ ਤਾਂ ਇਹਨਾਂ ਦੀ ਕਿਸਾਨ ਲੀਡਰਸ਼ਿਪ ਵੀ ਕਹਿਣ ਲੱਗ ਗਈ ਜੀ ਇਕੱਲੀ ਗੱਲ 3 ਕਾਨੂੰਨਾਂ ਦੀ ਨਹੀਂ ਹੈ, ਉਹ ਤਾਂ ਹੁਣ ਦੁਨੀਆ ਲੈਵਲ 'ਤੇ ਇਹਨੂੰ ਜਿਹੜਾ ਉਹ ਮਲਟੀਨੈਸ਼ਨਲ ਔਰ ਦੂਜੇ ਤੀਜੇ ਜਿਹੜੇ ਨੇ ਵੱਡੇ ਕਾਰਪੋਰੇਟ ਘਰਾਣੇ ਔਰ ਵਰਲਡ ਬੈਂਕ ਤੇ ਦੂਜਾ, ਅਸੀਂ ਇਹਨੂੰ ਉਸ ਲੈਵਲ 'ਤੇ ਤਾਂ ਨਹੀਂ ਲਿਜਾਣ ਦੇ ਹੱਕ 'ਚ। ਅਸੀਂ ਸਮਝਦੇ ਹਾਂ ਕਿ ਇਹ ਗੱਲ ਫੋਕਸਡ ਹੋਣੀ ਚਾਹੀਦੀ ਹੈ। ਲੇਕਿਨ ਭਾਰਤ ਦੇ ਵਿੱਚ ਸਾਨੂੰ ਜਿਹੜੀਆਂ ਅੱਡ-ਅੱਡ ਅਕਲੀਅਤਾਂ ਨੇ, ਓਪਰੈਸ, ਸੁਪਰੈਸਡ, ਰਿਪਰੈਸਡ ਲੋਕ ਨੇ, ਸਾਨੂੰ ਟੁਗੈਦਰਨੈਸ ਦੇ ਨਾਲ ਜਿਹੜਾ ਉਹ ਕੰਮ ਕਰਨ ਦੀ ਲੋੜ ਹੈ। ਔਰ ਅਸੀਂ ਇਹ ਵੀ ਦੱਸ ਦਈਏ ਕਿ ਅੱਜ ਸਿੱਖ ਮੀਡੀਆ 'ਚ ਜਿਹੜੀ ਸਭ ਤੋਂ ਵੱਧ ਚਰਚਾ ਹੈ ਉਹ ਹੈ ਕਿ ਭਾਈ ਰਣਜੀਤ ਸਿੰਘ, ਜਿਹੜਾ ਯੰਗ ਨੌਜਵਾਨ ਜਿਸ ਨੂੰ ਸਿੰਘੂ ਬਾਰਡਰ ਤੋਂ 29 ਜਨਵਰੀ ਨੂੰ ਬੜਾ ਟੌਰਚਰ ਕਰਕੇ ਘੜੀਸ ਕੇ ਖੜਿਆ, ਗੱਡੀ 'ਚੋਂ ਲਾ ਕੇ ਫਿਰ ਮਾਰਿਆ ਕੁੱਟਿਆ, ਕਰਾਊਡ ਹਿੰਦੂ ਤਵੀਆਂ ਦੀ ਜਿਨ੍ਹਾਂ ਨੇ ਬੀਬੀਆਂ ਦੇ ਟੈਂਟ 'ਤੇ ਹਮਲਾ ਕੀਤਾ ਸੀ ਉਸ ਨੂੰ ਡਿਫੈਂਡ ਕਰਨ ਲਈ ਅੱਗੇ ਆਇਆ। ਉਹਨਾਂ ਦੀ ਬੇਸ਼ੱਕ ਬੇਲ ਮਨਜ਼ੂਰ ਤਾਂ ਕੱਲ੍ਹ ਹੋ ਗਈ ਸੀ, ਪਰ ਅੱਜ ਉਹ ਜਿਹੜੇ ਨੇ ਤਿਹਾੜ ਜੇਲ੍ਹ 'ਚੋਂ ਬਾਹਰ ਆਏ ਔਰ ਜਿਵੇਂ ਉਹਨਾਂ ਦਾ ਜਿਸ ਨੂੰ ਕਹਿੰਦੇ ਨੇ ਰੈੱਡ ਕਾਰਪੇਟ ਵੈਲਕਮ ਕੀਤੀ ਗਈ, ਇਹ ਆਪਣੀ ਮਿਸਾਲ ਆਪ ਹੀ ਸੀ। ਔਰ ਇਹ ਵੀ ਹੈ ਕਿ ਜਦੋਂ ਅਸੀਂ ਫਰੋਮ ਕ੍ਰਾਸ ਟੂ ਕਰਾਊਨ ਕਹਿੰਦੇ ਹਾਂ, ਕਿਉਂਕਿ ਲੱਖਾਂ ਲੋਕਾਂ ਨੇ ਉਸ ਵੀਡੀਓ ਨੂੰ ਦੇਖਿਆ ਕਿ ਕਿਵੇਂ ਉਹ ਟਾਰਚਰ ਹੁੰਦਿਆਂ ਵੀ ਉਸ ਨੇ ਜਿਹੜਾ ਕੋਈ ਮੰਦ ਸ਼ਬਦ ਨਹੀਂ ਬੋਲਿਆ, ਸਹਾਰਿਆ। ਔਰ ਫਿਰ ਜਦੋਂ ਉਹਨੂੰ ਜੇਲ੍ਹ 'ਚ ਲੈ ਗਏ, ਉਹਨਾਂ ਦੀ ਅੱਜ ਜਦੋਂ ਆਪਣੀ ਜ਼ਬਾਨੀ ਵੀ ਉਹਨਾਂ ਨੇ ਇਹ ਗੱਲ ਦੱਸੀ ਕਿ ਕਿਵੇਂ 3-4 ਦਿਨ ਮੈਨੂੰ ਕਿੰਨਾ ਟਾਰਚਰ ਕੀਤਾ, ਪਰ ਉਹਨੇ ਕਿਹਾ ਵੀ ਮੇਰੀ ਚੀਖ ਨਹੀਂ ਕਢਾ ਸਕੇ। ਮੈਂ ਵਾਹਿਗੁਰੂ ਵਾਹਿਗੁਰੂ ਜਿਹੜਾ ਮੈਂ ਸਿਮਰਨ ਕੀਤਾ ਔਰ ਇਹਨਾਂ ਦਰਸ਼ਨੀ ਸਿੰਘ ਹੈ ਔਰ ਉਹਦੇ ਬੋਲਾਂ 'ਚ ਉਹ ਚੜ੍ਹਦੀ ਕਲਾ ਹੈ। ਔਰ ਸੱਚਮੁੱਚ ਅੱਜ ਜਦੋਂ ਉਹਨਾਂ ਦਾ ਇੱਕ ਹੀਰੋਜ਼ ਵੈਲਕਮ ਸੀ, ਫੁੱਲਾਂ ਦੀਆਂ ਜਿਹੜੀਆਂ ਨੇ ਵਰਖਾ ਉਹਨਾਂ ਦੇ ਉੱਤੇ ਹੋਈ ਔਰ ਸਾਡੀ TV 84 ਦੀ ਟੀਮ ਨੇ ਇਸ ਇਵੈਂਟ ਨੂੰ ਜਿਹੜੀ ਲਗਭਗ 1 ਘੰਟੇ ਦੀ ਹੈ, ਬਾਅਦ ਦੇ ਵਿੱਚ ਇੱਕ ਸਟੇਜ ਤੋਂ ਉਹਨਾਂ ਨੂੰ ਜਿੱਥੇ ਆਨਰ ਕੀਤਾ ਗਿਆ, ਪ੍ਰੈਜੈਂਟੇਸ਼ਨਸ ਵੀ ਹੋਈਆਂ ਔਰ ਅੱਜ 9:30 ਤੋਂ 10:30 ਦੇ ਵਕਤ ਦੇ ਵਿੱਚ ਜਿਹੜਾ ਦਰਸ਼ਕ ਦੇਖ ਸਕਣਗੇ ਕਿ ਕਿਵੇਂ। ਔਰ ਇਹ ਹੈ ਸਿੱਖੀ ਦੀ ਸਪਿਰਿਟ, ਜਿਹਨੂੰ ਡਿਫਾਈਂਸ ਵੀ ਹੈ, ਗੁਰੂ ਤੇ ਭਰੋਸਾ ਵੀ ਹੈ। ਔਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਉਹ ਕਹਿੰਦਾ ਜੀ ਮੈਂ ਤਾਂ ਕੌਮ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਮੈਨੂੰ ਨਾਚੀਜ਼ ਨੂੰ ਕੌਮ ਨੇ ਇੰਨਾ ਵਡਿਆਇਆ। ਅਸੀਂ ਪੰਥ ਦੇ ਨਾਲ ਹੈ, ਜਿੱਥੇ ਆਵਾਜ਼ ਮਾਰੋਗੇ
ਉੱਥੇ ਹਾਜ਼ਰ ਹੈ। ਸੋ ਮੈਂ ਸਮਝਦਾ ਵੀ ਇਹ ਸਿੱਖ ਸਪਿਰਿਟ ਹੈ ਔਰ ਇਹੀ ਵਿਲ ਹੈ, ਜਿਹੜੀ ਵਿਲ ਹੈ ਅਲਟੀਮੇਟਲੀ ਲੜਾਈ ਉਹੀ ਜਿੱਤਦੀ ਹੈ। ਹਾਲਾਂਕਿ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਵੇਂ ਅਸੀਂ ਰੋਜ਼ਾਨਾ ਆਨੇ ਬਹਾਨੇ ਦੱਸਦੇ ਹਾਂ ਕਿ ਵੀ ਕੌਮ ਦਾ ਆਪਣੀ ਕਿਸਾਨ ਲੀਡਰਸ਼ਿਪ ਦੇ ਪ੍ਰਤੀ ਜਿਹੜਾ ਮੋਹ ਭੰਗ ਹੋਇਆ ਹੈ ਔਰ ਉਹਨਾਂ ਨੇ ਕਿਵੇਂ ਕਮਜ਼ੋਰੀ ਦਿਖਾਈ ਹੈ। ਹੁਣ ਇਹ ਦੇਖਣਾ ਹੋਏਗਾ ਕਿ ਜਦੋਂ ਇਹ ਸਾਰੀਆਂ ਆਵਾਜ਼ਾਂ ਜਿਹੜੀਆਂ ਸਾਡੀ ਨੌਜਵਾਨੀ ਦੀਆਂ ਨੇ, ਜਿਨ੍ਹਾਂ ਨੇ ਉਹ ਐਸਿਡ ਟੈਸਟ ਵੀ ਪਾਸ ਕਰ ਲਿਆ, ਜੇਲ੍ਹਾਂ ਦੇ ਟਾਰਚਰ ਵੀ ਦੇਖ ਲਏ ਨੇ, ਔਰ ਇਹਦੇ ਬਾਵਜੂਦ ਕਿ ਉਹਨਾਂ ਨੇ ਤਾਂ ਹੱਥ ਧੋ ਲਏ ਸੀ ਕਿ ਵੀ ਸਾਡਾ ਕੋਈ ਲਾਗਾ ਦੇਗਾ ਨਹੀਂ ਹੈ, ਲੇਕਿਨ ਜਿਨ੍ਹਾਂ ਨੇ ਜ਼ਮਾਨਤਾਂ ਦੇ ਉੱਤੇ ਕੰਮ ਕੀਤਾ, ਜਿਨ੍ਹਾਂ ਨੇ ਇਸ ਇਨਫੋਰਮੇਸ਼ਨ ਨੂੰ ਪਹੁੰਚਾਇਆ, ਉਹਨਾਂ ਦੀ ਮਾਤਾ ਭਾਈ ਰਣਜੀਤ ਸਿੰਘ ਹੋਰਾਂ ਦੀ ਔਰ ਦੂਸਰੇ ਸਾਰਿਆਂ ਦੇ ਨਾਲ ਰਾਬਤਾ ਰੱਖਣਾ, ਔਰ ਉੱਥੇ ਜਿੱਥੇ ਲਗਭਗ 200 ਦੇ ਕਰੀਬ ਨੌਜਵਾਨ ਵੀ ਬਜ਼ੁਰਗ ਵੀ ਚੁੱਕੇ ਗਏ ਔਰ ਉਹਨਾਂ ਦਾ ਕੋਈ ਐਂ ਲੱਗਦਾ ਸੀ ਕਿ ਕੋਈ ਵਾਲੀ ਵਾਰਸ ਨਹੀਂ ਹੈ। ਇਸ ਵੇਲੇ ਉਹਨਾਂ 'ਚੋਂ ਲਗਭਗ 150 ਤੋਂ ਜ਼ਿਆਦਾ ਬੇਲ ਤੇ ਆ ਚੁੱਕੇ ਨੇ, 25-30 ਨੌਜਵਾਨ ਹੋਰ ਨੇ ਔਰ ਇਸ ਸੰਬੰਧੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਵੀ ਜਿਹੜਾ ਹੈ ਉਹ ਸ਼ਲਾਘਾਯੋਗ ਹੈ ਕਿ ਉਹਨਾਂ ਨੇ ਇਸ 'ਚ ਐਫਰਟ ਕੀਤਾ ਔਰ ਅਸੀਂ ਇਹ ਆਸ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਸਾਰੇ ਹੀ ਇਕੱਲੇ ਹੀ ਨਹੀਂ ਕਿ ਜ਼ਮਾਨਤ ਤੇ ਬਾਹਰ ਹੋਣਗੇ। ਇਹ ਜਿਹੜੇ ਝੂਠੇ ਕੇਸ ਜਿਨ੍ਹਾਂ ਨੂੰ ਵਿਕਟਮ ਵੀ ਬਣਾਇਆ, ਟਾਰਚਰ ਵੀ ਕੀਤਾ ਔਰ ਰਣਜੀਤ ਸਿੰਘ ਦੇ ਕੇਸ ਇਹ ਬਣਾਇਆ ਕਿ ਪੁਲਿਸ ਤੇ ਹਮਲਾ ਕੀਤਾ ਔਰ ਇਹ ਝੂਠ ਇਵੇਂ ਹੀ ਬਾਕੀਆਂ ਦੇ ਉੱਤੇ ਤੁਰਿਆਂ ਜਾਂਦਿਆਂ ਨੂੰ ਕਿਸੇ ਨੂੰ ਖੱਬਿਓਂ ਕਿਸੇ ਨੂੰ ਸੱਜਿਓਂ ਚੁੱਕ ਕੇ ਜਿਹੜਾ ਜੇਲ੍ਹਾਂ ਦੇ ਅੰਦਰ ਤਾੜਿਆ ਹੋਇਆ। ਹੁਣ ਅਸੀਂ ਇੰਟਰਨੈਸ਼ਨਲ ਸਪੋਰਟ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਓਪਨਿੰਗ 'ਚ ਕਿਹਾ, ਉਹ ਤਾਂ ਬਹੁਤ ਸਾਰੇ ਕੁਆਟਰਸ ਤੋਂ ਆ ਰਹੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਿੰਦੂ ਤਵੀ ਜਿਹੜੇ ਬਾਹਰ ਜਿਨ੍ਹਾਂ ਨੇ ਆਪਣਾ ਬੜਾ ਨੈਟਵਰਕ ਬਣਾਇਆ ਹੋਇਆ ਸੀ ਔਰ ਉਹ ਸਮਝਦੇ ਸੀ ਕਿ ਯੂਨੀਵਰਸਿਟੀਆਂ 'ਚ ਅਸੀਂ ਹਿੰਦੂ ਫਾਊਂਡੇਸ਼ਨ ਬਣਾ ਲਈ ਹੈ, RSS ਦੀਆਂ ਬ੍ਰਾਂਚਿਸ ਨੇ, ਸਾਡੇ ਕੋਲ ਨੰਬਰ ਵੀ ਹੈ, ਪਰ ਜਿਵੇਂ ਸਿੱਖਾਂ ਨੇ ਐਗਰੈਸਿਵਲੀ ਇਸ ਸਾਰਿਆਂ ਨੂੰ ਚੈਲੰਜ ਕੀਤਾ ਔਰ ਜਿਵੇਂ ਅੱਜ ਹੀ ਨੌਜਵਾਨ ਜਿਹੜੇ ਦਿੱਲੀ ਦੇ ਗਾਜ਼ੀਪੁਰ ਤੋਂ ਆਏ ਹੋਏ ਨੇ ਉਸ ਫਰੰਟ ਤੋਂ ਔਰ ਉਹਨਾਂ ਦਾ ਇੰਟਰਵਿਊ ਵੀ TV 84 ਨੇ ਕੀਤਾ, ਕਰਨਵੀਰ ਸਿੰਘ, ਉਹਨਾਂ ਦੀ ਹੁਣੇ ਹੀ ਕਾਲ ਸੀ ਔਰ ਉਹ ਦੱਸ ਰਹੇ ਸੀ ਕਿ ਮੈਂ ਕਿਹਾ ਕਿੱਥੇ ਹੋ, ਕਹਿੰਦੇ ਵਾਈਟ ਹਾਊਸ ਦੇ ਬਾਹਰ ਡਟੇ ਹੋਏ ਹੈ ਵੀ ਆਏ ਤਾਂ ਅਸੀਂ ਇੱਕ ਅੱਧੇ ਪ੍ਰੋਟੈਸਟ ਲਈ ਸੀ ਔਰ ਹੁਣ ਸੈਚਰਡੇ ਵਾਈਟ ਹਾਊਸ ਦੇ ਬਾਹਰ ਵੱਡੇ ਪੈਮਾਨੇ ਦੇ ਉੱਤੇ ਨੌਜਵਾਨਾਂ ਨੇ ਪ੍ਰੋਟੈਸਟ ਲਿਖਿਆ ਹੋਇਆ। ਉਹਨਾਂ ਨੇ ਕਿਹਾ ਜੀ ਹੁਣ ਤਾਂ ਇਹਨਾਂ ਤੋਂ ਕੋਈ ਸਟੇਟਮੈਂਟ ਲੈ ਕੇ ਜਾਵਾਂਗੇ। ਸੋ ਇਹ ਔਰ ਉਹ ਆਪਣਾ ਕੈਨੇਡਾ 'ਚੋਂ ਆਪਣਾ ਸਭ ਕੁਝ ਛੱਡ ਕੇ ਇੱਧਰ ਤੁਰੇ ਹੋਏ ਨੇ। ਸੋ ਇਸ ਕਿਸਮ ਦੇ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਨੇ ਆਪਣਾ ਆਪ ਸਮਰਪਣ ਕੀਤਾ ਔਰ ਮੈਂ ਸਮਝਦਾ ਵੀ ਆਸਟ੍ਰੇਲੀਆ ਦੇ ਵਿੱਚ ਜਿਸ ਅੰਦਾਜ਼ 'ਚ ਹਾਲਾਂ ਸਾਡੇ ਵੀਰ ਮਨਦੀਪ ਸਿੰਘ ਸਾਨੂੰ ਜਾਣਕਾਰੀ ਭੇਜਦੇ ਨੇ, ਕੁਛ ਅਸੀਂ ਸ਼ੇਅਰ ਕਰ ਸਕਦੇ ਹਾਂ, ਕੁਛ ਜਿਹੜੀ ਹੈ ਕੌਨਫੀਡੈਂਸ਼ੀਅਲ ਹੁੰਦੀ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਿੰਦੂ ਤਵੀ ਇਸ ਹੱਦ ਤੱਕ ਰੈਟਲ ਹੋਏ ਜਿੰਨੇ ਜ਼ਬਰਦਸਤ ਸਿਡਨੀ ਹੋਏ ਔਰ ਮੌਂਟਰੀਆਲ ਹੋਏ, ਜਿਸ ਲੈਵਲ ਦੇ ਉੱਤੇ ਜਿਹੜੇ ਨੇ ਉਹ ਪ੍ਰੋਟੈਸਟ ਹੋਏ ਨੇ। ਈਵਨ ਕੈਨੇਡਾ 'ਚ ਅਸੀਂ ਆਟਵਾ 'ਚ ਦੇਖਦੇ ਹਾਂ ਲਗਾਤਾਰਤਾ ਦੇ ਨਾਲ ਜਿਹੜਾ ਨੌਜਵਾਨ ਇਸ ਨੂੰ ਅੱਗੇ ਕੰਟੀਨਿਊ ਕਰ ਰਹੇ ਨੇ ਔਰ ਇਸ ਸਾਰੇ ਦਾ ਮੈਲਬੌਰਨ ਦੇ ਵਿੱਚ ਜਿੱਥੇ ਬੜੀ ਜ਼ੋਰਦਾਰ ਆਵਾਜ਼ ਉੱਠੀ ਹੈ ਜਾਂ ਉੱਠਦੀ ਹੈ ਕਿਉਂਕਿ ਸਟੂਡੈਂਟ ਕਮਿਊਨਿਟੀ ਵੱਡੇ ਲੈਵਲ ਦੇ ਉੱਤੇ ਹੈ ਔਰ ਇਸੇ ਤਰ੍ਹਾਂ ਇਸ ਤੋਂ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਕਿਸੇ ਦੀ ਫਰਸਟ੍ਰੇਸ਼ਨ ਔਰ ਜਿਸ ਨੂੰ ਕਹੋ ਕਿ ਹਾਰਿਆਪਨ ਉਦੋਂ ਸਾਬਤ ਹੁੰਦਾ ਹੈ ਜਦੋਂ ਤੁਸੀਂ ਕੌੜੀ ਜ਼ਬਾਨ ਵਰਤਦੇ ਹੋ ਔਰ ਜਿਵੇਂ ਉਹਨਾਂ ਨੇ ਟਵੀਟ ਕਰਕੇ ਸਿੱਖ ਬਿਜ਼ਨੈਸਿਸ ਦੇ ਬਾਈਕਾਟ ਦੀ ਗੱਲ ਕਹੀ ਔਰ ਇਹ ਕਹੀ ਜੀ ਉਸ ਪੋਲੀਟੀਸ਼ੀਅਨ ਨੂੰ ਵੋਟ ਪਾਓ ਜਿਹੜਾ ਸਿੱਖਾਂ ਦੇ ਵੀਜ਼ੇ ਰੁਕਵਾਏ, ਉੱਥੇ ਸਿੱਧੇ ਹਮਲੇ ਤੱਕ ਵੀ ਉਤਰੇ। ਜਿਵੇਂ 4 ਸਿੱਖ ਨੌਜਵਾਨਾਂ ਨੂੰ ਉਹਨਾਂ ਨੇ ਨਿਸ਼ਾਨਾ ਬਣਾਉਣਾ ਚਾਹਿਆ, ਉਹਨਾਂ ਦੀ ਗੱਡੀ ਤੇ ਅਟੈਕ ਕੀਤਾ ਔਰ ਇਸ ਨੇ ਬਿਟਰਨੈਸ ਵੀ, ਸਿੱਖ ਵੀ ਆਪਣੇ ਆਪ 'ਚ ਤਿਆਰ ਹੋ ਕੇ ਨਿਕਲੇ ਔਰ ਈਵਨ ਇੱਕ ਜਿਹੜੀ ਸਟੋਰੀ ਕੈਨੇਡਾ 'ਚ ਦੇ ABC ਨਿਊਜ਼ ਨੇ ਕੀਤੀ ਹੈ, ਟੈਂਸ਼ਨਸ ਬੋਇਲ ਓਵਰ ਸਿਡਨੀਜ਼ ਇੰਡੀਅਨ ਕਮਿਊਨਿਟੀ ਐਜ਼ ਫਾਰਮਰਸ ਪ੍ਰੋਟੈਸਟ ਇਨ ਦਿੱਲੀ ਕੰਟੀਨਿਊ ਔਰ ਉਹਦੇ ਜਿਹੜੇ ਉਹਨਾਂ ਨੇ ਕੀ ਪੁਆਇੰਟਸ ਦਿੱਤੇ ਨੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਕਿਵੇਂ thousands in India are protesting against Modi government's deregulation of farming laws. One committee leader says local Sikhs have been subject to online hate. A group attacked a car with hammers and bats in Harris Park last month. So ਇਹ ਪੂਰੀ ਸਟੋਰੀ ਹੈ ABC ਦੀ ਔਰ ਉਹਦੇ 'ਚ ਉਹਨਾਂ ਨੇ ਕੁਝ ਐਨੋਨੀਮਸ ਸੋਰਸਿਸ ਨੂੰ ਵੀ ਕੋਟ ਕੀਤਾ ਕਿ ਭਾਈ ਕਿਵੇਂ ਉਹਨਾਂ ਨੇ ਆ ਕੇ ਅਟੈਕ ਕੀਤਾ ਔਰ ਉਹਦੇ 'ਚ 1-2 ਸਿੱਖ ਨੌਜਵਾਨਾਂ ਨੇ ਕਿਹਾ ਕਿ ਵੀ ਆਰ ਅਵੋਇਡਿੰਗ ਹੈਰਿਸ ਪਾਰਕ ਐਟ ਦਾ ਮੂਮੈਂਟ
ਵੀ ਡੋਂਟ ਫੀਲ ਸੇਫ। ਔਰ ਇਸ ਨੂੰ ਲੈ ਕੇ ਜਿਹੜਾ ਆਸਟ੍ਰੇਲੀਅਨ ਗਵਰਨਮੈਂਟ ਔਰ ख़ास तौर ਤੇ ਲਾ ਇਨਫੋਰਸਮੈਂਟ ਏਜੰਸੀਜ਼ ਵੀ ਵਰਿਡ ਨੇ। ਉਹਨਾਂ ਨੇ ਇਹਨਾਂ ਨੂੰ ਵੀ ਕਿਹਾ, ਹਿੰਦੂ ਕਮਿਊਨਿਟੀ ਦੀਆਂ ਆਰਗੇਨਾਈਜੇਸ਼ਨਸ ਨੂੰ ਉਹਨਾਂ ਨੇ ਕੋਈ ਡਰਾਮੇ ਡਰੂਮੇ ਵੀ ਕੀਤੇ ਨੇ। ਔਰ ਇਹਦੇ 'ਚ ਜਿਹੜੀ ਗੱਲ ਬੜੀ ਕਲੀਅਰਲੀ ਹੈ ਕਿ ਵੀ ਇਹ ਜਿਹੜੇ ਹਮਲਾ ਕਰਨ ਵਾਲੇ ਨੇ ਪ੍ਰੋ ਗਵਰਨਮੈਂਟ ਮਤਲਬ ਮੋਦੀਆਈਟਸ ਦਾ ਮਤਲਬ RSS ਦੇ ਨੇ। ਔਰ ਇਹਦੇ 'ਚ ਜਿਹੜੇ ਇੱਕ ਨੇ ਇਹ ਬਰੀਫ ਕੀਤਾ ABC ਨੂੰ ਕਿ ਦੋਜ਼ ਅਗੇਂਸਟ ਦ ਨਿਊ ਲਾਜ਼ ਆਰ ਲਾਰਜਲੀ ਦ ਸਿੱਖ ਕਮਿਊਨਿਟੀ ਇਨ ਆਸਟ੍ਰੇਲੀਆ because they hail from farming families in the state of Punjab, the leading farming region of the country, he told the ABC। उन्होंने कहा जी ये कम्यूनल इशू तो नहीं है, लेकिन सिख इस लिए करते हैं कि सिख फार्मर ने और जिन्होंने सब तो ज़्यादा प्रभावित करना है उस धरती तो आए ने। दूसरे पासे ਜਿਹੜੇ ਵਿਰੋਧ ਦੇ ਨਾਂ ਥੱਲੇ ਜਿਹੜੇ ਹੇਟ ਕ੍ਰਾਈਮ ਕਰ ਰਹੇ ਨੇ ਸਿੱਖਾਂ ਦੇ ਖਿਲਾਫ, ਉਹ ਮੋਦੀ ਦੇ ਔਰ RSS ਦੀ ਹਿੰਦੂਤਵਾ ਆਈਡੀਓਲੋਜੀ ਦੇ ਸਪੋਰਟਰ ਨੇ। ਔਰ ਇਸ ਵੇਲੇ ਜਿਹੜਾ ਹੈ ਉਹਨਾਂ ਨੇ ਕਿਹਾ ਵੀ ਦਾ overarching mood in India at the moment is that if you are anti-government, you are immediately branded anti-national. So the Sikhs are being branded that we currently even here in Australia। उन्होंने ਕਿਹਾ ਕਿ ਭਾਈ ਇਹ ਇਸ ਕਿਸਮ ਦੀ ਡਰਾਮੇਬਾਜ਼ੀ ਕਰ ਰਹੇ ਨੇ। ਔਰ ਇਸੇ ਤਰ੍ਹਾਂ ਅਮਰ ਸਿੰਘ ਚੈਰਿਟੀ ਟਰਬਨ ਫॉर ਆਸਟ੍ਰੇਲੀਆ T4A ਉਹਨਾਂ ਨੇ ਕਿਹਾ ਕਿ discord in Sydney had been growing since the local Sikh community started protesting in support of the farmers in India। ਔਰ ਉਹਦੇ 'ਚ ਉਹਨਾਂ ਨੇ ਵਿਦ ABC ਨੇ ਵਿਦ ਪਿਕਚਰਸ ਜਿਹੜਾ ਇੱਕ ਸਿੱਖ ਬਜ਼ੁਰਗ ਖੜੇ ਨੇ ਪ੍ਰੋਟੈਕਟ ਹਿਊਮਨ ਰਾਈਟਸ, ਇੱਕ ਪਿਕਚਰ ਉਹਨਾਂ ਨੇ ਅਨੁਪਮ ਨਾਥ ਦੀ ਦਿੱਤੀ ਕਿ ਇੱਕ ਬੀਬੀ ਜਿਹੜੀ ਹੈ ਉਹ ਹਾਰਵੈਸਟਿੰਗ ਕਰ ਰਹੀ ਹੈ। ਔਰ ਉਹਨਾਂ ਨੇ ਮਿਸਟਰ ਸਿੰਘ ਜਿਹੜੇ ਉਹਨਾਂ ਨੇ ਕਿਹਾ ਵੀ ਹੀ ਆਲਸੋ ਸੈਡ that he has also received a death threat which police were investigating। ਔਰ ਹੁਣ ਜਿਹੜੀ ਹੈ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਲਾ ਇਨਫੋਰਸਮੈਂਟ ਕੋਸ਼ਿਸ਼ ਕਰ ਰਹੇ ਨੇ ਕਿ ਇੰਡੀਅਨ ਕਮਿਊਨਿਟੀ ਨਾਲ ਸੰਬੰਧਿਤ ਜਿਹੜੇ ਗਰੁੱਪ ਨੇ ਉਹਨਾਂ ਦੀ ਜੁਆਇੰਟ ਸਟੇਟਮੈਂਟ ਹੋਏ। ਲੇਕਿਨ ਜਿਹੜਾ ਸਟੇਟਮੈਂਟ ਦੇ ਲਈ ਜਿਹੜੀ ਹੈ T4A ਐਂਡ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਜਿਹੜੀ ਗਲੈਨਵੁੱਕ ਗੁਰਦੁਆਰਾ ਦਾ ਨੇ ਉਹਨਾਂ ਨੇ ਉਸ ਦੇ ਉੱਤੇ ਦਸਤਖਤ ਨਹੀਂ ਕੀਤੇ। ਉਹਨਾਂ ਨੇ ਕਿਹਾ ਜੀ ਪਹਿਲਾਂ ਠੀਕ ਸੀ, ਉਦੋਂ ਹੈਰਿਸ ਪਾਰਕ ਅਟੈਕ ਹੋ ਗਿਆ, ਹੁਣ ਪਹਿਲਾਂ ਇਹਨਾਂ ਦੇ ਖਿਲਾਫ ਕਾਰਵਾਈ ਕਰੋ। ਔਰ ਉਹਨਾਂ ਨੇ ਕਿਹਾ ਕਿ ਕਲੀਅਰਲੀ ਇਸ ਦੇ ਵਿੱਚ ਸ਼ਬਦਾਵਲੀ ਹੋਣੀ ਚਾਹੀਦੀ ਹੈ, ਐਵੇਂ ਗੋਂਗਲੂਆਂ ਤੋਂ ਮਿੱਟੀ ਲਾਉਣ ਵਾਲੀ ਗੱਲ ਨਾ ਹੋਏ। ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਇਹ ਪਾਰਟ ਜਿਹੜਾ ਆਸਟ੍ਰੇਲੀਆ 'ਚ ਨੌਜਵਾਨ ਇਹਨੂੰ ਬਹੁਤ ਚੰਗੇ ਢੰਗ ਨਾਲ ਹੈਂਡਲ ਕਰ ਰਹੇ ਨੇ। ਦੂਸਰੇ ਪਾਸੇ ਭਾਰਤ ਦੇ ਹਵਾਲੇ ਨਾਲ ਸਟੇਟਮੈਂਟਾਂ ਤਾਂ ਉਹਨਾਂ ਦੀ ਲੀਡਰਸ਼ਿਪ ਦੀ ਆ ਰਹੀਆਂ। ਜਿਵੇਂ ਹੁਣ ਉਹਨਾਂ ਨੇ ਕਿਸਾਨ ਲੀਡਰਸ਼ਿਪ ਨੇ ਕਿਹਾ ਜੀ ਅਸੀਂ ਜਿਹੜਾ ਇਹ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਉਦਨ ਹੋਲੀ ਹੈ ਔਰ ਅਸੀਂ ਤਿੰਨੋਂ ਕਾਨੂੰਨਾਂ ਦੀ ਹੋਲੀ ਸਾੜਾਂਗੇ, ਹੋਲਿਕਾ ਦਹਨ ਦਾ ਉਹਨਾਂ ਨੇ ਨਾਂ ਦਿੱਤਾ ਹੈ। ਔਰ ਇਸੇ ਤਰ੍ਹਾਂ ਗੰਗਾ ਨਗਰ ਦੇ ਵਿੱਚ ਮਹਾਂ ਪੰਚਾਇਤ ਨੂੰ ਐਡਰੈਸ ਕਰਦਿਆਂ ਮਿਸਟਰ ਟਿਕੈਤ ਨੇ ਇਹ ਗੱਲ ਕਹੀ ਹੈ, ਰਾਕੇਸ਼ ਟਿਕੈਤ ਨੇ ਕਿ ਜੀ ਅਸੀਂ ਜਿਹੜਾ ਜੇ ਸਾਡੇ ਇਹ ਕਾਲੇ ਕਾਨੂੰਨ ਨਾ ਖਤਮ ਕੀਤੇ ਗਏ ਤੇ ਫਿਰ ਅਸੀਂ ਜਿਹੜੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਗੋਡਾਊਨ ਨੇ ਉਹਨਾਂ ਦੇ ਉੱਤੇ ਅਸੀਂ ਹੱਲਾ ਬੋਲਾਂਗੇ। ਰਾਕੇਸ਼ ਟਿਕੈਤ ਨੇ ਕਿਹਾ ਹੀ ਵਾਂਟ ਸੈਂਟਰਲ ਗਵਰਨਮੈਂਟ ਇਨ ਅਨਐਂਬੀਗੂਅਸ ਟਰਮਸ that if the 3 black farm laws were not withdrawn, then the next action of farmers' ongoing agitation will be to demolish the huge godowns that some private companies had constructed to store grains। ਕਿ ਵੀ ਜਿਹੜੇ ਇਹਨਾਂ ਨੇ ਬੜੇ ਸਟੋਰ ਬਣਾਏ ਹੋਏ ਨੇ ਉਹ ਅਸੀਂ ਡਿਸਟਰੋਏ ਕਰਾਂਗੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਇਹ BJP led NDA government was planning to sell some banks, insurance companies, other government enterprises to private players. The government is going to bring laws that milk, electricity, fertilizers, seeds and motor vehicles markets will go into the hands of few corporates। ਕਿ ਵੀ ਇਹ ਇਸ ਕਿਸਮ ਦੇ ਕਾਨੂੰਨ ਬਣਾ ਰਹੇ ਨੇ। ਔਰ ਉਹਨਾਂ ਨੇ ਕਾਲ ਦਿੱਤੀ ਹੈ ਕਿ ਵੀ ਹੁਣ ਕੋਈ ਜੌਬ ਨਹੀਂ ਬਚਣੇ ਨੇ ਔਰ ਅਸੀਂ ਇਹਦਾ ਜਵਾਬ ਮੂੰਹ ਤੋੜਵਾਂ ਜਵਾਬ ਦੇਵਾਂਗੇ। The government will have to buy the produce on the MSP। ਸੋ ਇਹ ਇੱਕ ਪਾਸੇ ਇਸ ਕਿਸਮ ਦੀਆਂ ਪੂਰੀਆਂ ਚੱਕਵੀਆਂ ਸਟੇਟਮੈਂਟਸ ਵੀ ਨੇ। ਪਰ ਮੈਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਜਦੋਂ ਕੱਲ੍ਹ ਹਾਲਾਂ ਅਸੀਂ ਜ਼ਿਕਰ ਵੀ ਕੀਤਾ ਉਸ ਤੋਂ ਔਰ ਸਾਰੇ ਮੀਡੀਆ 'ਚ ਵੀ ਚਰਚਾ ਹੋਈ ਕਿ ਕਿਵੇਂ ਮਿਸਟਰ ਸਤਪਾਲ ਮਲਕ ਜਿਹੜੇ ਮੇਘਾਲਿਆ ਦੇ ਗਵਰਨਰ ਨੇ ਉਹਨਾਂ ਨੇ ਇੱਕ ਔਰ ਬਾਗਪਤ ਵੈਸਟਰਨ UP ਦੇ ਰਹਿਣ ਵਾਲੇ ਨੇ ਉਹਨਾਂ ਨੇ ਆ ਕੇ ਸਿੱਖਾਂ ਦਾ ਕਿਹਾ ਕਿ ਪਤਾ ਨਹੀਂ ਮੋਦੀ ਨੂੰ
ਇਹ 300 ਸਾਲ ਨਹੀਂ ਭੁੱਲਦੇ, ਇਹਨਾਂ ਨੇ ਵੈਦਿਆ ਨਹੀਂ ਛੱਡਿਆ, ਇੰਦਰਾ ਗਾਂਧੀ ਨੇ ਮਹਾਮ੍ਰਿਤਯੁੰਜਯ ਯੱਗ ਕਰਾਇਆ ਫਿਰ ਵੀ ਨਹੀਂ ਬਚੀ, ਔਰ ਇਹ ਉਹ ਕਰਕੇ ਔਰ ਬਹੁਤਿਆਂ ਨੇ ਚੱਕਿਆ। ਸਾਨੂੰ ਵੀ ਲੱਗਾ ਕਿ ਭਾਈ ਦੇਖੋ ਇਹ ਵਾਰ, ਪਰ ਮੈਂ ਜਿਵੇਂ ਕੱਲ ਵੀ ਕਿਹਾ ਸੀ ਕਿ ਵੀ ਇਹ ਆਲ ਆਫ ਏ ਸਡਨ ਨਹੀਂ ਆਇਆ। ਇਹ ਜਦੋਂ ਕਸ਼ਮੀਰ ਚੋਂ ਆਰਟੀਕਲ 370 ਖਤਮ ਕੀਤਾ, ਇਹ ਬਹੁਤ ਟਰਸਟਵਰਦੀ ਬੀਜੇਪੀ ਦਾ ਮਿਨਿਸਟਰ ਵੀ ਰਿਹਾ, ਗਵਰਨਰ ਸੀ ਜੰਮੂ ਕਸ਼ਮੀਰ ਦਾ, ਔਰ ਪੂਰਾ ਐਂਟਾਈ ਮੁਸਲਮਾਨ ਲਾਈਨ ਇਸ ਦੀ ਹਮੇਸ਼ਾ ਕੋਈ 2-4 ਮਹੀਨੇ ਬਾਅਦ ਕਹਿੰਦਾ ਹੈ। ਪਰ ਕਿਉਂਕਿ ਜਾਟਾਂ 'ਚ ਘੱਟੋ ਘੱਟ ਇੱਕ ਪਾਰਟ ਹੈ ਕਿ ਜਿਹੜੀ ਇਹਨਾਂ ਦੀ ਨਫ਼ਰਤ ਹੈ ਉਹ ਵੀ ਜ਼ਾਹਰ ਕਰ ਦਿੰਦੇ ਨੇ ਬਹੁਤ। ਔਰ ਮੈਨੂੰ ਇਹ ਲੱਗਾ ਸੀ ਕਿ ਵੀ ਇਹਦੇ ਤੋਂ ਨੂੰ ਇਨਕਰੇਜ ਵੀ ਕੀਤਾ ਗਿਆ ਕਿ ਕੋਈ ਗੱਲ ਨਹੀਂ, ਕਿਉਂਕਿ ਹੋ ਸਕਦਾ ਹੈ ਬੀਜੇਪੀ ਕੋਈ ਨਾ ਕੋਈ ਗੱਲਬਾਤ ਦਾ ਬਹਾਨਾ ਜਿਹੜਾ ਹੈ ਉਹ ਲੱਭ ਕੇ ਕੋਈ ਐਸਾ ਬੰਦਾ ਖੜਾ ਕਰਨਾ ਚਾਹੁੰਦੇ ਨੇ ਜਿਨ੍ਹਾਂ ਦੇ ਉੱਤੇ ਕਿਸਾਨ ਟਰਸਟ ਕਰਨ ਔਰ ਬਾਅਦ ਦੇ ਵਿੱਚ ਉਹ ਡਿਚ ਕਰੇ। ਇਸੇ ਤਰ੍ਹਾਂ ਰਾਜਨਾਥ ਸਿੰਘ ਦਾ ਨਾਮ ਵੀ ਪਹਿਲਾਂ ਟਕੈਤ ਨੇ ਡ੍ਰੌਪ ਕੀਤਾ ਸੀ, ਔਰ ਸਤਪਾਲ ਮਲਿਕ ਦੇ ਕਹਿਣ ਤੋਂ ਬਾਅਦ ਇੱਕਦਮ ਮਿਸਟਰ ਟਕੈਤ ਨੇ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੇ ਮਲਿਕ ਸਾਹਿਬ ਵਿਚੋਲੇ ਦਾ ਰੋਲ ਅਦਾ ਕਰਨ। ਔਰ ਉਸ ਤੋਂ ਬਾਅਦ ਅੱਜ ਉਹਨਾਂ ਦਾ ਇੱਕ ਹੋਰ ਇੰਟਰਵਿਊ ਸਤਪਾਲ ਮਲਿਕ ਦਾ, ਜਿਹਨੇ ਮੇਰੇ ਖਦਸ਼ੇ ਨੂੰ ਠੀਕ ਸਾਬਤ ਕੀਤਾ ਹੈ, NDTV ਨੇ ਕੀਤਾ, ਜਿਹਦੇ 'ਚ ਉਹ ਸ਼ੁਰੂ ਹੀ ਇੱਥੋਂ ਕਰਦਾ ਹੈ ਕਿ ਜੀ अगर कोई कुतिया भी मर जाए तो उसके लिए भी जड़ा शोक संदेश दिया जाता है, मगर 250 से ज़्यादा किसान मर गए, उनके बारे में किसी ने कुछ नहीं कहा। हुण ये भी ये दस्सण लई है किसानां नूं, और बहुत चर्चा हो रही है। देखो उन्हें कहा भी कुत्ते दे मरे ते तां ट्वीट हुंदे ने, नहीं होया। सो इस गल तो भी खबरदार होने की लोड़ है कि भाई ये हुण जे उत्थों मेघालय तो ऑल द वे यूपी च लिआंदा है NDTV, अदरवाइज ਉਹਨੂੰ ਇਹ ਬੀਜੇਪੀ ਵਾਲੇ ਨੇੜੇ ਨਹੀਂ ਲੱਗਣ ਦਿੰਦੇ। ਜੇ ਉਹਨੂੰ ਇਹ ਕਰਕੇ ਇਸ ਕਿਸਮ ਦਾ ਘੁਆਇਆ ਜਾ ਰਿਹਾ ਤੇ ਉਹ ਇਹ ਕਹਿ ਰਿਹਾ ਕਿ ਜੀ ਇਹ ਗੱਲ ਮੁਕਾਓ, ਔਰ ਗੱਲਬਾਤ ਨਾਲ ਹੀ ਹੋਏਗੀ। ਨਾਲ ਹੀ ਉਹ ਕਹਿ ਰਿਹਾ ਕਿਸਾਨ ਲੀਡਰਸ਼ਿਪ ਵੀ ਹੁਣ ਮੈਚੁਰ ਹੋ ਗਈ ਆ, ਉਹਨਾਂ ਨੂੰ ਵੀ ਪਤਾ ਹੈ ਗੱਲਬਾਤ ਹੀ ਹੱਲ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਨਾ ਹੋਏ ਕਿ ਜਿਵੇਂ ਪਹਿਲਾਂ 26 ਜਨਵਰੀ ਤੱਕ ਪਹੁੰਚਦੇ ਆ ਜਿਸ ਕਿਸਮ ਦਾ ਪ੍ਰੈਸ਼ਰ ਸੀ ਕਿਸਾਨ ਲੀਡਰਸ਼ਿਪ ਦੇ, ਬਿਲਕੁਲ ਅਹਿਮਦ ਪੁਣੇ ਨੇ ਉਹ ਪ੍ਰੈਸ਼ਰ ਖਤਮ ਕੀਤਾ। ਹੁਣ ਇੱਕ ਪ੍ਰੈਸ਼ਰ ਪ੍ਰੋਪਰ ਬਿਲਟ ਹੋਇਆ ਇੰਟਰਨੈਸ਼ਨਲੀ ਵੀ, ਔਰ ਇੱਕ ਵੱਖਰਾ ਨੈਰੇਟਿਵ ਇਸ ਸਾਰੇ ਦੇ ਉੱਤੇ ਆਇਆ ਤੇ ਇਹਨੂੰ ਵੀ ਇਹ ਜਿਹੜਾ ਹੈ ਗੋਲ ਕਰ ਜਾਣ, ਔਰ ਫਿਰ ਮਲਿਕ ਸਾਹਿਬ ਆਪਣਾ ਕੰਮ ਕਰਕੇ, ਕਿਉਂਕਿ ਉਹਨਾਂ ਦੀਆਂ ਲਾਇਲਟੀਜ਼ ਪਾਰਟੀ ਨਾਲ ਹੀ ਹੁੰਦੀਆਂ, ਉਹ ਪਾਰਟੀ ਦਾ ਵੱਡਾ ਚਿਹਰਾ ਹੈ, ਇਸ ਲਈ ਉਹ ਉਸ ਨੂੰ ਹੀ ਇਹ ਪ੍ਰਮੋਟ ਕੀਤਾ ਜਾ ਰਿਹਾ ਹੋਏਗਾ ਕਿ ਉਹ ਗੱਲਬਾਤ ਦੇ ਲਈ, ਕਿਉਂਕਿ ਵੈਸਟਰਨ ਯੂਪੀ ਦਾ ਹੈ। ਔਰ ਅੱਜ ਦੀ ਗੱਲਬਾਤ 'ਚ ਵੀ, ਅੱਜ ਦੇ ਇੰਟਰਵਿਊ 'ਚ ਵੀ ਉਹ ਕਹਿ ਰਿਹਾ ਸੀ ਕਿ ਜੀ ਜੇ ਹੱਲ ਨਾ ਹੋਇਆ ਤੇ ਬੀਜੇਪੀ ਨੂੰ ਵੈਸਟਰਨ ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ ਇਸ 'ਚ ਬਹੁਤ ਨੁਕਸਾਨ ਹੋਏਗਾ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਹੁਣ ਡੈਮੇਜ ਕੰਟਰੋਲ ਕਰਨ ਦੀ ਲਾਈਨ ਹੈ, ਪਰ ਜਿਹੜਾ ਅਲਰਟ ਹੋਣ ਦੀ ਲੋੜ ਹੈ। ਹੁਣ ਅਸੀਂ ਕਨਕਲੂਜਨ 'ਚ ਗੱਲ ਕਰੀਏ ਇੰਡੀਆਨਾ ਦੇ ਸੈਨੇਟਰ, ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਸਾਡੇ ਜਦੋਂ ਬਹੁਤ ਸਾਰੇ ਟਰੱਕਿੰਗ ਬਿਜ਼ਨਸ ਵਾਲੇ ਭਰਾ ਭੈਣਾਂ ਇੱਧਰੋਂ ਕੈਲੀਫੋਰਨੀਆ ਤੋਂ ਮੂਵ ਹੋਏ, ਨਿਊਯਾਰਕ ਤੋਂ ਹੋਏ ਤੇ ਇੰਡੀਆਨਾ ਸਟੇਟ 'ਚ ਜਾ ਕੇ, ਕਿਉਂਕਿ ਵਿਚਕਾਰ ਪੈਂਦੇ ਸੀ, ਉਹਨਾਂ ਨੇ ਉਦੋਂ ਕੈਲੀਫੋਰਨੀਆ 'ਚ ਵੀ ਘਰਾਂ ਦੀ ਕੀਮਤ ਇੱਕਦਮ ਉੱਪਰ ਗਈ, ਦੂਜੇ ਉਹਨਾਂ ਨੇ ਆਪਣੇ ਕੰਮਕਾਰ ਸ਼ੁਰੂ ਕੀਤੇ ਤੇ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਇਹ ਇੱਕ ਰੇਸਿਸਟ ਜਿਹੀ ਸਟੇਟ ਇੰਡੀਆਨਾ। ਹਾਲਾਂਕਿ ਇੰਡੀਆਨਾ ਸਿੱਖ ਹਲਕਿਆਂ 'ਚ ਨੋਨ ਸੀ, ਕਿਉਂਕਿ ਕਾਂਗਰਸਮੈਨ ਡੈਨ ਬਰਟਨ ਜਿਹੜੇ ਨੇ ਉਹ 1990 ਦੇ ਵਿੱਚ ਹੀ 1980 ਦੇ ਅਖੀਰ ਤੋਂ ਖਾਲਿਸਤਾਨ ਦੇ ਹਮਾਇਤੀ ਸੀ। ਰਿਪਬਲਿਕਨ ਔਰ ਡਾਕਟਰ ਗੁਰਮੀਤ ਸਿੰਘ ਔਲਖ ਨੇ ਉਹਨਾਂ ਦੇ ਉੱਤੇ ਕੰਮ ਕੀਤਾ ਸੀ, ਔਰ ਉਹ ਡਾਈ ਹਾਰਡ ਸਪੋਰਟਰ ਸੀ ਖਾਲਿਸਤਾਨ ਦੇ। US ਕਾਂਗਰਸ ਦੇ ਵਿੱਚ ਕੋਈ ਨਾ ਕੋਈ ਰੈਜ਼ੋਲੂਸ਼ਨ ਮੂਵ ਹੁੰਦਾ ਰਹਿੰਦਾ ਸੀ, ਲੇਕਿਨ ਇਹ ਨਹੀਂ ਸੀ ਲੱਗਦਾ ਕਿ ਵੀ ਉੱਥੇ ਕੋਈ ਆਪਣੀ ਕਮਿਊਨਿਟੀ ਦੇ ਜਿਹੜਾ ਉਸ ਦੇ ਐਂਗਲ ਤੋਂ ਉਹ ਕੋਈ ਲਿਬਰਲ ਸਟੇਟ ਹੈ। ਲੇਕਿਨ ਜਿਉਂ-ਜਿਉਂ ਆਪਣੇ ਲੋਕ ਗਏ, ਬਿਜ਼ਨਸਿਸ ਕਾਮਯਾਬ ਵੀ ਹੋਏ, ਟਰੱਕਿੰਗ ਵਾਲਿਆਂ ਲਈ ਵੀ ਜਿਹੜੇ ਕੋਸਟ ਟੂ ਕੋਸਟ ਚੱਲਦੇ ਸੀ, ਵਿਚਕਾਰਲਾ ਜਿਹਾ ਥਾਂ ਸੀ ਜਿੱਥੇ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ, ਉਹ ਇੱਧਰੋਂ ਵੀ ਆਉਂਦਿਆਂ ਰੁਕ ਲੈਂਦੇ ਸੀ, ਉੱਧਰੋਂ ਵੀ। ਔਰ ਇਸ ਵੇਲੇ ਇੱਕ ਥਰਾਈਵਿੰਗ ਸਿੱਖ ਕਮਿਊਨਿਟੀ ਹੈ, ਕਿਉਂਕਿ ਮਿਸ਼ੀਗਨ ਦੇ ਵਿੱਚ ਤਾਂ ਸਿੱਖ ਸਨ, ਪਰ ਮਿਸ਼ੀਗਨ ਦੇ ਨਾਲ ਲੱਗਦਾ ਇਲੀਨੋਇਸ 'ਚ ਵੀ ਸਨ, ਸ਼ਿਕਾਗੋ 'ਚ, ਪਰ ਇੰਡੀਆਨਾ 'ਚ ਹੁਣ ਖੂਬਸੂਰਤ ਗੁਰਦੁਆਰੇ, ਵੱਡੀ ਸਿੱਖ ਕਮਿਊਨਿਟੀ। ਔਰ ਇਕੱਲਾ ਇਹੀ ਨਹੀਂ, ਉੱਥੇ ਜਿਹੜੇ, ਕਿਉਂਕਿ ਜ਼ਾਹਰ ਹੈ ਕਿ ਇੱਥੋਂ ਈਸਟ ਜਾਂ ਵੈਸਟ ਕੋਸਟ ਤੋਂ ਆਏ, ਪੋਲੀਟੀਕਲੀ ਵੀ ਅਵੇਅਰ ਸੀ, ਖਾਲਿਸਤਾਨ ਨਾਲ ਵੀ ਜੁੜੇ ਹੋਏ, ਔਰ ਉੱਥੇ ਉਹਨਾਂ ਨੇ ਸਿਆਸੀ ਤੌਰ ਦੇ ਉੱਤੇ ਵੀ ਆਪਣੀ ਚੰਗੀ ਥਾਂ ਬਣਾਈ। ਜਦੋਂ ਡੈਨ ਬਰਟਨ ਨੇ ਕਾਂਗਰਸ ਲਈ ਰਨ ਨਹੀਂ ਕੀਤਾ, ਉਸੇ ਹੀ
ਡਿਸਟ੍ਰਿਕਟ ਤੋਂ ਕਾਂਗਰੈਸ਼ਨਲ ਤੋਂ ਮਾਈਕ ਪੈਂਸ ਕਾਂਗਰਸਮੈਨ ਰਹੇ ਔਰ ਮਾਈਕ ਪੈਂਸ ਗਵਰਨਰ ਵੀ ਰਹੇ ਇੰਡੀਆਨਾ ਦੇ, ਉਹਨਾਂ ਦੇ ਗਵਰਨਰ ਹੁੰਦੇ ਆ। ਔਰ ਸਿੱਖ ਕਮਿਊਨਿਟੀ ਦਾ ਜਿਵੇਂ ਸਾਡਾ ਹੁੰਦਾ, ਅਸੀਂ ਤਾਂ ਸੋਸ਼ਲ ਹੈ, ਲੋਕਲੀ ਵੀ ਉਹਨਾਂ ਨੇ ਦੇਖਿਆ ਕਿ ਭਾਈ ਇਹ ਬਹੁਤ ਚੰਗੇ ਲੋਕ ਨੇ। ਔਰ ਜਦੋਂ ਇਨੀਸ਼ੀਅਲੀ ਇੰਡੀਆਨਾ ਦੇ ਵਿੱਚ ਸਿੱਖ ਡੇ ਪੈਰੇਡ ਸ਼ੁਰੂ ਹੋਈ ਤੇ ਗਵਰਨਰ ਮਾਈਕ ਪੈਂਸ ਜਿਹੜੇ ਨੇ ਉਹ ਉਸ ਪੈਰੇਡ ਸ਼ਾਮਲ ਹੋਏ, ਖੁਦ ਬਾਅਦ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਬਣੇ। ਔਰ ਉਹਨਾਂ ਦੀ ਜਿਹੜੀ ਕਾਂਗਰੈਸ਼ਨਲ ਸੀਟ ਕਦੇ ਉਹਨਾਂ ਨੇ ਕੀਤੀ, ਉਹਦੇ 'ਚ ਉਹਨਾਂ ਦੇ ਭਰਾ ਮਾਈਕ ਪੈਂਸ ਦੇ ਮਿਸਟਰ ਗ੍ਰੈਗ ਪੈਂਸ, ਉਹ ਕਾਂਗਰਸਮੈਨ ਨੇ, ਉਹ ਹਰ ਵਾਰ ਹੁੰਦੇ ਨੇ। ਔਰ ਉਹਨਾਂ ਦੇ ਨਾਲ ਸਾਡੀ ਕਮਿਊਨਿਟੀ ਦਾ ਵੀ, ਔਰ ਖ਼ਾਸ ਤੌਰ 'ਤੇ ਵੀਰ ਬਲਵਿੰਦਰ ਸਿੰਘ ਜਿਨ੍ਹਾਂ ਨੇ ਕਾਫੀ ਕਲੋਜ਼ਲੀ ਕੰਮ ਕੀਤਾ, ਨਤੀਜੇ ਦੇ ਤੌਰ 'ਤੇ ਇਹ ਇੱਕ ਪ੍ਰਭਾਵ ਹੀ ਹੁੰਦਾ। ਔਰ ਹਰ ਥਾਂ ਤੁਹਾਨੂੰ ਕਨਵਿੰਸ ਕਰਨਾ ਪੈਂਦਾ, ਜਾਣਕਾਰੀ ਦੇਣੀ ਪੈਂਦੀ ਹੈ, ਰਿਸ਼ਤੇ ਬਣਾਉਣੇ ਪੈਂਦੇ ਨੇ। ਔਰ ਉਹ ਮਾਈਕ ਪੈਂਸ ਵੀ ਸਿੱਖਾਂ ਦੇ ਹਮਾਇਤੀ, ਜਦੋਂ ਵੀ ਇੰਡੀਆਨਾ 'ਚੋਂ ਆਵਾਜ਼ ਉੱਠੀ ਹੈ, ਉਹ ਭਾਵੇਂ US ਕਾਂਗਰਸ ਦੇ ਵਿੱਚ ਕੋਈ ਇਸ਼ੂ ਹੋਏ ਜਾਂ ਅਦਰਵਾਈਜ਼ ਹੋਏ। ਔਰ ਹੁਣ ਵੀ ਇਹ ਜ਼ਰੂਰ ਕਮੀ ਮਹਿਸੂਸ ਹੁੰਦੀ ਸੀ ਕਿ ਕਾਂਗਰਸਮੈਨ ਲੈਵਲ 'ਤੇ ਸਪੋਰਟ ਹੈ, ਸੈਨੇਟਰ ਲੈਵਲ 'ਤੇ ਨਹੀਂ ਹੈ। ਔਰ ਬਲਵਿੰਦਰ ਸਿੰਘ ਹੋਰਾਂ ਦੇ ਔਰ ਬਾਕੀ ਟੀਮ ਦੇ ਐਫਰਟ ਦੇ ਨਾਲ ਜਿਹੜੇ ਉੱਥੋਂ ਸੈਨੇਟਰ ਨੇ ਮਾਈਕ ਬਰਾਊਨ, ਉਹਨਾਂ ਨੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਉਹਨਾਂ ਨੂੰ ਜਿਹੜਾ ਉਹ ਦੇ ਰਹੇ ਸੀ ਮਟੀਰੀਅਲ ਕਿ ਕੀ ਚੱਲ ਰਿਹਾ। ਅੱਜ ਉਹਨਾਂ ਦਾ ਜਿਹੜਾ ਇੱਕ ਟਵੀਟ ਜਿਹੜਾ ਮੈਨੂੰ ਮੇਰੇ ਸਾਹਮਣੇ ਹੈ, ਉਹਦੇ 'ਚ ਸੈਨੇਟਰ ਬਰਾਊਨ ਇਹ ਕਹਿੰਦੇ ਨੇ ਕਿ ਲਾਸਟ ਵੀਕ I met with Chicago Consul General of India. Following this meeting, I sent word to the consulate and the Indian ambassador in DC that I was concerned over the growing protests in India. This issue is especially important to Punjabi Americans in Indiana. ਹੁਣ ਬੜਾ ਸਟਰੋਂਗ ਹੈ ਔਰ ਇਸ ਲੈਵਲ ਤੇ ਟਵੀਟ ਹੋਣਾ, ਇਹ ਕੋਈ ਟਵੀਟ ਹਮੇਸ਼ਾ ਪਰਸਨਲ ਹੁੰਦਾ, ਇਹ ਨਹੀਂ ਹੈ ਜੀ ਦਫ਼ਤਰ 'ਚ ਕੋਈ ਚਿੱਠੀ ਲਿਖੀ ਹੋਈ ਆ ਉਹ ਤੇ ਉਹਨਾਂ ਨੇ ਦਸਤਖਤ ਕਰਤਾ। ਉਹਨਾਂ ਨੇ ਕਿਹਾ ਕਿ ਵੀ ਪਿਛਲੇ ਹਫਤੇ ਮੈਂ ਸ਼ਿਕਾਗੋ 'ਚ ਜਿਹੜਾ ਇੰਡੀਆ ਦਾ ਕੌਂਸਲ ਜਨਰਲ ਹੈ ਉਹਨੂੰ ਮਿਲਿਆ ਸੀ, ਔਰ ਉਸ ਮੀਟਿੰਗ ਤੋਂ ਬਾਅਦ ਮੈਂ ਕੌਂਸਲੇਟ ਨੂੰ ਵੀ ਔਰ ਇੰਡੀਅਨ ਐਂਬੈਸਡਰ ਨੂੰ DC 'ਚ ਵੀ ਆਪਣਾ ਕੰਸਰਨ ਭੇਜਿਆ। ਔਰ ਮੈਂ ਉਹਨਾਂ ਨੂੰ ਇਹ ਕਿਹਾ ਕਿ ਭਾਈ ਇਹ ਮੇਰਾ ਫਿਕਰ ਹੈ ਕਿ ਜੋ ਪ੍ਰੋਟੈਸਟ ਹੋ ਰਹੇ ਨੇ ਭਾਰਤ ਦੇ ਵਿੱਚ, ਔਰ ਇਹ ਮੇਰੇ ਲਈ ਬਹੁਤ ਇੰਪੋਰਟੈਂਟ ਇਸ਼ੂ ਹੈ ਕਿਉਂਕਿ ਇੰਡੀਆਨਾ ਦੇ ਵਿੱਚ ਪੰਜਾਬੀ ਅਮਰੀਕਨਸ ਰਹਿੰਦੇ ਨੇ। ਔਰ ਜ਼ਾਹਰ ਹੈ ਕਿ ਜੇ ਤੁਹਾਡੀਆਂ ਫੈਮਿਲੀਜ਼ ਉੱਥੇ ਨੇ, ਜਿਹੜੇ ਉੱਥੇ ਬੈਠੇ ਹੋਏ ਨੇ, ਔਰ 300 ਦੇ ਕਰੀਬ ਸ਼ਹੀਦੀਆਂ ਹੋ ਚੁੱਕੀਆਂ ਨੇ ਔਰ ਲਗਾਤਾਰ ਰਿਪਰੈਸ਼ਨ ਜਾਰੀ ਹੈ। ਔਰ ਮੈਂ ਇਹ ਦੇਖ ਰਿਹਾ ਸੀ ਕਿ ਇਸ ਟਵੀਟ ਦੇ ਥੱਲੇ ਇੱਕਦਮ ਹਿੰਦੂ ਤਵੀਆਂ ਨੇ, ਜਿਵੇਂ ਉਹਨਾਂ ਨੇ ਆਪਣੀ ਟਰੋਲ ਟੀਮ ਵੀ ਰੱਖੀ ਹੋਈ ਹੈ, ਦੂਜੇ ਨੈਗੇਟਿਵ ਜਿਹੜੇ ਨੇ ਟਵੀਟ ਕਰਨੇ ਸ਼ੁਰੂ ਕੀਤੇ। ਪਰ ਬਹੁਤ ਜਲਦੀ ਉਹਨਾਂ ਨੂੰ ਕਾਊਂਟਰ ਕਰਨ ਲਈ ਸਾਡੇ ਵੀ ਸਿੱਖ ਵੀਰ ਭੈਣਾਂ ਆਏ। ਪਰ ਇਹ ਮੈਂ ਸਮਝਦਾ ਹਾਂ ਕਿ ਵੀ ਬਹੁਤ ਵਾਰ ਇੱਥੇ ਕਿਉਂਕਿ ਇੱਕ ਸਿਵਲਾਈਜ਼ਡ ਡਿਬੇਟ ਡਿਸਕਸ਼ਨਸ ਤਾਂ ਹੁੰਦੀਆਂ ਨੇ, ਸੋਸ਼ਲ ਮੀਡੀਆ ਇੱਕ ਇਸ ਕਿਸਮ ਦਾ ਬਣ ਗਿਆ ਜਿੱਥੇ ਹਿੰਦੂ ਤਵੀਆਂ ਨੇ ਇਹੀ ਨਹੀਂ ਕਿ ਉੱਥੇ ਬੈਠਿਆਂ ਉਹ ਫੇਸਬੁੱਕ ਰਾਹੀਂ ਪੇਜ ਉਡਵਾ ਦਿੰਦੇ ਨੇ ਜਾਂ ਨੈਗੇਟਿਵਲੀ ਪੂਰੇ ਪੇਡ ਟਰੋਲ ਆਰਮੀ ਰੱਖੀ ਹੋਈ ਹੈ। ਉਹ ਬਾਹਰ ਵੀ ਦੇਖਦੇ ਨੇ ਕਿ ਜਿੱਥੇ ਥੋੜ੍ਹੀ ਬਹੁਤ ਹਮਦਰਦੀ ਆਉਂਦੀ ਹੈ ਉਹ ਇੰਨਾ ਕੁ ਓਵਰਵੈਲਮ ਨੈਗੇਟਿਵਿਟੀ ਨਾਲ ਕਰ ਦਿੰਦੇ ਨੇ ਕਿ ਉਹਨਾਂ ਨੂੰ ਵੀ ਲੱਗਣ ਲੱਗ ਜਾਏ ਵੀ ਮੈਂ ਕੋਈ ਗਲਤੀ ਕਰ ਲਈ। ਸੋ ਇਹਦਾ ਜਵਾਬ ਕੋਈ ਤੁਹਾਨੂੰ ਗਾਲੀ ਗਲੋਚ ਕਰਨ ਦੀ ਲੋੜ ਨਹੀਂ। ਤੁਸੀਂ ਜਿਹਨੇ ਵੀ ਹੁਣ ਜਿਵੇਂ ਸੈਨੇਟਰ ਮਾਈਕ ਬਰਾਊਨ ਨੇ ਲਿਖਿਆ, ਹੁਣ ਜੇ ਉਹਨਾਂ ਦੀ ਸਪੋਰਟ ਦੇ ਵਿੱਚ ਐਪਰੀਸ਼ੀਏਟ ਕਰੋ, ਵਨ ਲਾਈਨ ਹੈ ਕਿ ਵੀ ਅਸੀਂ ਬਹੁਤ ਐਪਰੀਸ਼ੀਏਟ ਕਰਦੇ ਹਾਂ ਕਿ ਤੁਸੀਂ ਆਵਾਜ਼ ਚੁੱਕੀ ਹੈ ਔਰ ਅਸੀਂ ਹਮੇਸ਼ਾ ਇਸ ਗੱਲ ਦੇ ਲਈ ਥੈਂਕਫੁਲ ਰਵਾਂਗੇ। ਸੋ ਇਹ ਸੈਨੇਟਰ ਬਰਾਊਨ ਦੇ ਮਾਮਲੇ 'ਚ ਵੀ ਔਰ ਬਾਕੀਆਂ ਦੇ ਵੀ, ਕਿਉਂਕਿ ਬਹੁਤ ਵਾਰ ਇਹ ਆਰਟੀਕਲਸ ਵੀ ਜਦੋਂ ਕੋਈ ਜਰਨਲਿਸਟ, ਇਨਵੈਸਟੀਗੇਟਿਵ ਜਰਨਲਿਸਟ ਕੋਈ ਆਰਟੀਕਲ ਲਿਖਦਾ ਹੈ ਜਿਹਦੇ 'ਚ ਇੰਡੀਆ ਦਾ ਕ੍ਰਿਟਿਸਿਜ਼ਮ ਹੁੰਦਾ ਹੈ ਕਿ ਉਹਨਾਂ ਦਾ ਸਿਸਟਮ ਤਾਂ ਐਵੇਂ ਫਾਰਸ ਹੈ ਡੈਮੋਕ੍ਰੇਸੀ ਦਾ, ਉਹਦੇ ਪਿੱਛੇ ਪੈ ਜਾਂਦੇ ਨੇ ਇੰਡੀਅਨ ਜਿਹੜੇ ਨੇ ਇਹਨਾਂ ਦੇ ਹਿੰਦੂ ਤਵੀ, ਲੇਕਿਨ ਉਹਨਾਂ ਦੇ ਹੱਕ 'ਚ ਲਿਖਣ ਵਾਲਾ ਕੋਈ ਨਹੀਂ ਹੁੰਦਾ। ਸੋ ਅਲਟੀਮੇਟਲੀ ਹਰ ਇੱਕ ਨੇ ਫਿਰ ਇਹ ਦੇਖਣਾ ਵੀ ਦੇਖੋ ਪੋਲੀਟੀਸ਼ੀਅਨ ਨੇ, ਉਹਨਾਂ ਨੇ ਸਪੋਰਟ ਵੀ ਦੇਖਣੀ ਹੈ, ਉਹਨਾਂ ਨੇ ਫੰਡ ਰੇਜ਼ਿੰਗਸ ਵੀ ਲੈਣੀ ਹੈ ਦੂਜਿਆਂ ਤੋਂ। ਔਰ ਕੋਈ ਵੀ ਇਸ ਵੇਲੇ ਇੰਨੀ ਜਿਹੜੇ ਰਿਸੋਰਸਫੁਲ ਇੰਡੀਅਨਸ ਨੇ ਉਹਨਾਂ ਨੂੰ ਡਿਫਾਈ ਕਰਕੇ ਜਿਹੜਾ ਵੀ ਕਾਂਗਰਸਮੈਨ, ਸੈਨੇਟਰ, ਕੋਈ ਵੀ ਪੋਲੀਟੀਸ਼ੀਅਨ, ਕੋਈ ਵੀ ਈਵਨ ਕੌਂਸਲਮੈਨ ਤੁਹਾਡੇ ਲਈ ਖਲੋਂਦਾ, ਉਹ ਬਹੁਤ ਵੱਡੀ ਹਿੰਮਤ ਦਿਖਾ ਰਿਹਾ। ਔਰ ਘੱਟੋ ਘੱਟ ਫਿਊ ਵਰਡਸ ਆਫ ਐਪਰੀਸ਼ੀਏਸ਼ਨ ਤਾਂ ਅਸੀਂ ਉਹ ਕਰਦੇ ਹਾਂ। ਸੋ ਇਸ ਗੱਲ ਦਾ ਜ਼ਰੂਰ ਸਾਨੂੰ ਜਿਹੜਾ ਸੋਸ਼ਲ ਮੀਡੀਆ ਤੇ
ਮੋਰ ਐਕਟਿਵ ਹੋਣ ਦੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।